ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 12 ਜਨਵਰੀ 2017 30 ਪੋ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਕਿ ਉਹ ਟੀਵੀ 84 ਨੂੰ ਦੇਖ ਸਕਦੇ ਨੇ roku, ਜਾਦੂ ਬਾਕਸ, ਸਪੈਕਟਰਮ, ਫੇਸਬੁੱਕ, ਆਨਲਾਈਨ ਸਟ੍ਰੀਮਿੰਗ, RCN, ਬੈਲ 5 ਕੈਨੇਡਾ, ਟੀਵੀ 84 ਦੀ ਐਪ ਰਾਹੀਂ, ਗਲੋਬਲ CPN ਦੀ ਐਪ ਰਾਹੀਂ ਇਹ ਟੀਵੀ 84 ਨੂੰ ਤੁਸੀਂ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਅੱਜ ਦੇ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ, ਤੁਹਾਡਾ ਕੀ ਕਹਿਣਾ ਹੈ? ਦੇਖੋ, ਬਹੁਤ ਵਾਰ ਬਹੁਤ ਸਥਿਤੀਆਂ ਬਾਰੇ ਅਸੀਂ ਜਿਹੜੇ ਵਿਚਾਰ ਬਣਾਉਂਦੇ ਹਾਂ ਉਹਦੇ 'ਚ ਬਹੁਤ ਕੁਛ ਜਿਹਨੂੰ ਹੀਅਰ ਸੇ ਕਹਿੰਦੇ ਨੇ ਜਾਂ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਭਾਈ ਕੰਨੀ ਸੁਣਿਆ ਤੁਰੇ ਜਾਂਦੇ। ਮੀਡੀਆ ਅੱਜ ਦੇ ਜ਼ਮਾਨੇ 'ਚ ਫੇਸਬੁੱਕ ਤੋਂ ਲੈ ਕੇ ਔਰ ਇਲੈਕਟ੍ਰੋਨਿਕ ਮੀਡੀਆ ਦਾ ਇੰਨਾ ਕੁ ਰੋਲ ਹੈ ਅਤੇ ਬਹੁਤ ਚੀਜ਼ਾਂ ਬਾਰੇ ਸਾਡਾ ਓਪੀਨੀਅਨ ਜਾਂ ਸਾਡਾ ਵਿਚਾਰ ਜਾਂ ਜਿਹਨੂੰ ਅੰਗਰੇਜ਼ੀ 'ਚ ਅਸੀਂ ਪਰਸੈਪਸ਼ਨ ਕਹਿੰਦੇ ਹਾਂ ਉਹ ਬਣ ਜਾਂਦੀ ਹੈ ਕਿ ਇਹ ਚੀਜ਼ ਇਵੇਂ ਦੀ ਹੈ ਜੀ। ਹੁਣ ਜੇ ਅਸੀਂ ਪਿਛਲੇ ਪੀਰੀਅਡ 'ਚ ਦੇਖੀਏ ਤਾਂ ਪਾਕਿਸਤਾਨ ਨੂੰ ਲੈ ਕੇ ਜਿਸ ਕਿਸਮ ਦਾ ਨਾਪੱਖੀ ਪ੍ਰਚਾਰ ਦੁਨੀਆ ਭਰ ਦੇ ਵਿੱਚ ਕੀਤਾ ਗਿਆ, ਪਹਿਲਾਂ ਦਹਿਸ਼ਤਗਰਦੀ ਦੇ ਹਵਾਲੇ ਨਾਲ, ਫਿਰ ਖ਼ਾਸ ਤੌਰ 'ਤੇ ਭਾਰਤ ਔਰ ਉਹਨਾਂ ਦੇ ਮੀਡੀਆ ਨੇ ਜਿਹਦੇ 'ਚ ਕੁਛ ਬਾਹਰਲਾ ਮੀਡੀਆ ਵੀ ਸ਼ਰੀਕ ਹੋਇਆ, ਇਹ ਪ੍ਰਚਾਰ ਕੀਤਾ ਕਿ ਪਾਕਿਸਤਾਨ ਇੱਕ ਫੇਲਡ ਸਟੇਟ ਹੈ, ਇਹ ਆਰਥਿਕ ਤੌਰ 'ਤੇ ਬਿਲਕੁਲ ਕਲੈਪਸ ਹੋਈ ਹੈ, ਇਹ ਅੱਜ ਵੀ ਗਈ ਅਤੇ ਕੱਲ੍ਹ ਵੀ ਗਈ ਜੀ। ਫਿਰ ਇਹ ਪ੍ਰਚਾਰ ਵੀ ਕਿ ਜੀ ਪਾਕਿਸਤਾਨ ਦੇ ਤਾਂ ਚਾਰੋਂ ਸੂਬੇ, ਉਹਨਾਂ ਦੀ ਵੱਖੋ ਵੱਖਰੀ ਐਥਨੀਸਿਟੀ, ਉਹਨਾਂ ਦਾ ਤਾਂ ਹਾਲ ਜਿਵੇਂ ਬੰਗਲਾਦੇਸ਼ ਦਾ ਹੋਇਆ ਉਹਨਾਂ ਨਾਲੋਂ ਟੁੱਟਿਆ ਪੂਰਬੀ ਬੰਗਾਲ, ਮਸ਼ਰਕੀ ਬੰਗਾਲ, ਇਵੇਂ ਹੀ ਪਾਕਿਸਤਾਨ ਟੁੱਟਣ ਜਾ ਰਹੇ। ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਅਮਰੀਕਾ ਨੇ 9/11 ਤੋਂ ਬਾਅਦ ਉੱਥੇ ਜਾ ਕੇ ਅਫਗਾਨਿਸਤਾਨ 'ਚ ਧਾਵਾ ਬੋਲਿਆ, ਪਾਕਿਸਤਾਨ ਨਾਲ ਇੱਕ ਹੌਸਟਿਲਿਟੀ ਦਾ ਮਾਹੌਲ ਬਣਿਆ ਔਰ ਉਸਾਮਾ ਨੂੰ ਲੈ ਕੇ ਉਹਦੀ ਮੌਜੂਦਗੀ ਨੂੰ ਫਿਰ ਵੀ ਇਸ ਕਿਸਮ ਦਾ ਕਿ ਭਾਈ ਇਹ ਤਾਂ ਪਾਰਕਿੰਗ ਲੋਟ ਬਣਾ ਦੇਣਗੇ, ਪਾਕਿਸਤਾਨ ਐਪੀਟੋਮ ਦਹਿਸ਼ਤਗਰਦੀ ਦਾ। ਜੀ। ਮੋਦੀ ਨੇ ਟਿੱਲ ਲਾਇਆ ਜਦੋਂ ਦਾ ਇਹ ਪਿਛਲੇ 2.5-3 ਸਾਲ ਤੋਂ ਆਇਆ ਕਿ ਪਾਕਿਸਤਾਨ ਨੂੰ ਦਹਿਸ਼ਤਗਰਦੀ ਦੀ ਮਾਂ ਕਹਿ ਕੇ ਉਹ ਭਾਵੇਂ ਬ੍ਰਿਕਸ ਦਾ ਗੋਆ ਦੇ ਵਿੱਚ ਕਨਵੈਨਸ਼ਨ ਸੀ ਜਾਂ ਹਾਰਟ ਆਫ ਏਸ਼ੀਆ ਦਾ ਅੰਮ੍ਰਿਤਸਰ ਫੰਕਸ਼ਨ ਜਿਹੜਾ ਕਾਨਫਰੰਸ ਸੀ, ਜਾਂ ਦੁਨੀਆ ਭਰ ਜਿੱਥੇ ਵੀ ਇਹਨਾਂ ਨੂੰ ਮੌਕਾ ਬਣਦਾ ਹੈ ਇਹਨਾਂ ਨੇ ਪਾਕਿਸਤਾਨ ਨੂੰ ਜਿਹੜਾ ਦਹਿਸ਼ਤਗਰਦ ਔਰ ਇੱਕ ਫੇਲਡ ਸਟੇਟ ਸਾਬਤ ਕਰਨ ਦੇ ਲਈ ਪੂਰਾ ਜ਼ੋਰ ਲਾਇਆ। ਹੁਣ ਕੁਛ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੇ ਨਾਲ ਕੋਈ ਇਹ ਠੀਕ ਹੈ ਵੀ ਕਈ ਵਾਰ ਕੁਛ ਜਿਹੜੇ ਇਸ ਕਿਸਮ ਦੇ ਲੋਕ ਇਹ ਸੁਣੀ ਸੁਣਾਈ ਗੱਲ 'ਤੇ ਯਕੀਨ ਕਰਦੇ ਨੇ, ਜਿਹਦੇ 'ਚ ਸਾਡੇ ਸਿੱਖ ਵੀਰ ਭੈਣਾਂ ਵੀ ਸ਼ਾਮਲ ਨੇ। ਜਦੋਂ ਅਸੀਂ ਖਾਲਿਸਤਾਨ ਦੀ ਕਾਇਮੀ ਦੀ ਗੱਲ ਕਰਦੇ ਅਤੇ ਉਹ ਕਹਿਣਗੇ ਜੀ ਦੇਖ ਲਓ ਪਾਕਿਸਤਾਨ ਦਾ ਕੀ ਹਾਲ ਹੈ, ਤਾਂ ਫਿਰ ਮੇਰਾ ਹੁੰਦਾ ਹੈ ਸਵਾਲ ਕਿ ਜੀ ਕੀ ਹਾਲ ਹੈ ਪਾਕਿਸਤਾਨ ਦਾ? ਕਿ ਜੀ ਉਹ ਤਾਂ ਫੇਲਡ ਸਟੇਟ ਹੈ, ਦੇਖੋ ਉੱਥੇ ਦਹਿਸ਼ਤਗਰਦੀ ਕਿੰਨੀ ਹੈ ਉੱਥੇ। ਮੈਂ ਕਿਹਾ ਜੀ ਕਦੇ ਤੁਸੀਂ ਸਿਰਫ ਇੰਡੀਅਨ ਮੀਡੀਆ ਰਿਪੋਰਟਸ ਜਾਂ ਜੋ ਇਹਨਾਂ ਦੇ ਵਿੱਚ ਵੜੇ ਹੋਏ ਨੇ ਪੱਛਮੀ ਮੀਡੀਆ ਦੇ ਉਹਨਾਂ ਤੱਕ ਹੀ ਦੇਖਿਆ ਜਾਂ ਇੰਡੀਪੈਂਡੈਂਟਲੀ ਵੀ ਪ੍ਰੋਬ ਕੀਤੇ? ਪਰ ਜਦੋਂ ਕੋਈ ਚੀਜ਼ਾਂ ਇੰਡੀਪੈਂਡੈਂਟ ਸੋਰਸ ਤੋਂ ਆਉਂਦੀਆਂ ਨੇ, ਪਿਛਲੇ ਦਿਨਾਂ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ 30 ਦੇ ਕਰੀਬ ਬੀਬੀਆਂ ਦਾ ਇੱਕ ਜਥਾ ਜਿਹੜਾ ਕੈਲੀਫੋਰਨੀਆ ਤੋਂ ਗਿਆ, ਉਹਨਾਂ 'ਚ ਇੱਕ ਬੀਬੀ ਜੀ ਜਿਹੜੇ ਕਿ ਉੱਥੇ ਗਏ ਅੱਡ-ਅੱਡ ਥਾਵਾਂ 'ਤੇ, ਉਹਨਾਂ ਨੇ ਆਪਣਾ ਇਹ ਪ੍ਰਭਾਵ ਦਿੱਤਾ। ਉਹਨਾਂ ਨੇ ਕਿਹਾ ਜੀ ਪਾਕਿਸਤਾਨ ਜਾ ਕੇ, ਜਿਹਦੇ 'ਚ ਕਿ ਉਸ ਦੌਰੇ ਦੇ ਦੌਰਾਨ ਪੇਸ਼ਾਵਰ ਵੀ ਗਏ, ਬਾਕੀ ਗੁਰਦੁਆਰਿਆਂ 'ਚ ਵੀ, ਕਰਾਚੀ ਵੀ, ਉਹਨਾਂ ਨੇ ਕਿਹਾ ਜੀ ਕਿ ਵੀ ਜਿਹੜੀ ਪਰਸੈਪਸ਼ਨ ਪਾਕਿਸਤਾਨ ਦੀ ਬਣੀ ਹੋਈ ਸੀ ਸਾਡੇ ਦਿਮਾਗਾਂ 'ਚ ਕਿ ਬੜੀ ਗਰੀਬੀ ਹੈ ਔਰ ਲੋਕ ਕਹਿੰਦੇ ਜੀ ਫਸਟ ਕਲਾਸ ਸੜਕਾਂ, ਕੋਈ ਗਰੀਬ ਲੱਗਦਾ ਨਹੀਂ ਇਹਨਾਂ ਵੀ ਇਸ ਕਿਸਮ ਦਾ ਉੱਥੇ ਵਰਤਾਰਾ, ਔਰ ਜਿਸ ਕਿਸਮ ਦੀ ਉਹਨਾਂ ਦੀ ਸਾਰੇ ਲੋਕਾਂ ਦਾ ਔਰ ਈਵਨ ਉਹਨਾਂ ਦੇ ਜਿਹੜੇ ਮਿਲਟਰੀ ਕਮਾਂਡੋ, ਉਹਨਾਂ ਨੇ ਪਾਕਿਸਤਾਨੀ ਅਥਾਰਟੀਜ਼ ਇਸ ਗੱਲ ਨੂੰ ਯਕੀਨੀ ਬਣਾਉਂਦੀਆਂ ਨੇ ਕਿ ਜਦੋਂ ਬਾਹਰਲੇ ਜਥੇ ਜਾਣ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ। ਸੋ ਉਹਨਾਂ ਨੇ ਕਿਹਾ ਜੀ ਇੰਨੇ ਕਰਟੀਅਸ ਲੋਕ, ਇੰਨਾ ਉਹਨਾਂ ਦਾ ਸਾਰਾ। ਸੋ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਨਨਕਾਣਾ ਸਾਹਿਬ ਦੇ ਵਿੱਚ ਜਿਹੜੇ ਆਪਣੇ ਲੋਕ ਉੱਥੇ ਕੋਈ ਦੁਕਾਨਾਂ ਕਰਦੇ ਨੇ ਜਾਂ ਦੂਜੇ, ਉਹਨਾਂ ਦਾ ਵਿਹਾਰ ਰੂਡ ਸੀ। ਪਰ ਕੁੱਲ ਮਿਲਾ ਕੇ
ਉਹਨਾਂ ਨੇ ਪਾਕਿਸਤਾਨ ਦੀ ਪਿਕਚਰ ਇੱਕ ਬੜੀ ਪੋਜ਼ਿਟਿਵ ਔਰ ਇੱਕ ਹਰ ਪੱਖੋਂ ਹੀ ਆਰਥਿਕ ਪੱਖੋਂ ਵੀ ਖੁਸ਼ਹਾਲੀ ਵਾਲੀ ਦਿੱਤੀ ਜੀ। BBC ਤੇ ਕੁਝ ਹਫ਼ਤੇ ਪਹਿਲਾਂ ਮੈਂ ਉਸ ਦਿਨ ਦਾ ਉਹ ਆਰਟੀਕਲ ਨਹੀਂ ਕੱਢ ਸਕਿਆ, ਇੱਕ ਜਿਹੜੀ ਬੀਬੀ 110 ਦੇ ਕਰੀਬ ਦੇਸ਼ਾਂ ਦੇ ਵਿੱਚ ਆਪਣੀ ਸੇਵਿੰਗ ਕਰਕੇ ਮਨੀ ਟਰੈਵਲ ਕਰ ਰਹੀ ਸੀ, ਉਸ ਦਾ ਇੰਟਰਵਿਊ ਸੀ। ਉਹਨੇ ਕਿਹਾ ਜੀ ਪਾਕਿਸਤਾਨ ਦੁਨੀਆ ਦਾ ਬਹੁਤ ਵਧੀਆ ਦੇਸ਼ ਹੈ। ਮੇਰੀ ਤਾਂ ਜੋ ਪਰਸੈਪਸ਼ਨ ਸੀ, ਮੈਂ ਤਾਂ ਇੱਥੇ ਬੁਰਕਾ ਲੈ ਕੇ ਵੀ ਨਾਲ ਆਈ ਸੀ ਔਰ ਮੈਨੂੰ ਸੀ ਵੀ ਪਤਾ ਨਹੀਂ ਕੀ ਹੋਣਾ, ਪਰ ਇੱਥੇ ਆ ਕੇ ਮੈਂ ਦੇਖਿਆ ਵੀ ਲੋਕ ਵੀ ਇੰਨੇ ਫਰੈਂਡਲੀ ਨੇ। ਔਰ ਉਹਨੇ ਔਰਤਾਂ ਦੇ ਹਵਾਲੇ ਨਾਲ ਕਿਹਾ ਕਿ ਉਹਨਾਂ ਦੀਆਂ ਜਿੰਨਾ ਕੌਨਫੀਡੈਂਸ ਦੇ ਨਾਲ ਉਹਨਾਂ ਦੀਆਂ ਬੀਬੀਆਂ ਕਾਲਜਾਂ, ਯੂਨੀਵਰਸਿਟੀਜ਼ 'ਚ ਔਰ ਪਬਲਿਕ ਲਾਈਫ 'ਚ, ਕਾਰੋਬਾਰੀ ਜ਼ਿੰਦਗੀ 'ਚ ਵਿਚਰਦੀਆਂ ਨੇ, ਉਹਨਾਂ ਦੇ ਵਿੱਚ ਉਹ ਕਿਸੇ ਗੱਲੋਂ ਵੀ ਪੱਛਮੀ ਜਿਹੜੀ ਔਰਤ ਦੀ ਅਸੀਂ ਫਰੀडम ਦੀ ਗੱਲ ਕਰਦੇ ਹਾਂ ਜਾਂ ਉਹਨਾਂ ਦੀ ਬੋਲਡਨੈਸ ਦੀ ਗੱਲ ਕਰਦੇ ਹਾਂ, ਉਹਦੇ ਤੋਂ ਘੱਟ ਨਹੀਂ ਨੇ। ਔਰ ਇਸੇ ਤਰ੍ਹਾਂ ਉਸ ਨੇ ਹੋਰ ਤਾਰੀਫ ਦੀ ਗੱਲ ਕਹੀ। ਸੋ ਜ਼ਾਹਰ ਹੈ ਜਦੋਂ ਹੁਣ ਮੇਰਾ ਕੋਈ ਆਰਥਿਕ ਮਾਮਲਿਆਂ ਦਾ ਕੋਈ ਦਿਲਚਸਪੀ ਵੀ ਨਹੀਂ ਹੈ, ਮੇਰਾ ਫੀਲਡ ਵੀ ਨਹੀਂ ਹੈ, ਪਰ ਕਿਉਂਕਿ ਅਸੀਂ ਜਿੰਨੀਆਂ ਕੁ ਖਬਰਾਂ ਹੁੰਦੀਆਂ ਨੇ ਭਾਰਤ ਦੀ, ਜਦੋਂ ਆਰਥਿਕਤਾ ਦਾ ਹੁੰਦਾ ਹੈ ਜੀ ਸੈਂਟੈਕਸ ਪੁਆਇੰਟ ਇੰਨਾ ਚਲਾ ਗਿਆ, 20,000 ਟੱਪ ਗਿਆ, ਥੱਲੇ ਆ ਗਿਆ, ਜਾਂ ਜਦੋਂ ਦੁਨੀਆ 'ਚ ਕੋਈ ਤਬਦੀਲੀ ਹੁੰਦੀ ਹੈ ਤੇਲ ਪ੍ਰਾਈਸਿਸ ਨਾਲ ਜੁੜਿਆ ਹੋਇਆ, ਤੇ ਅਮਰੀਕਾ 'ਚ ਵਾਲ ਸਟਰੀਟ ਜਰਨਲ 'ਚ ਕੀ ਹੋਇਆ ਜਾਂ ਵਾਲ ਸਟਰੀਟ 'ਚ ਕੀ ਹੋਇਆ ਜੀ, ਇਸ ਦੀਆਂ ਰਿਪੋਰਟਾਂ ਹੁੰਦੀਆਂ ਨੇ। ਉਹ ਵੀ ਮੇਰਾ ਕੋਈ ਬਹੁਤਾ, ਮੈਂ ਇਸ ਮਾਮਲੇ 'ਚ ਆਪਣੇ ਆਪ ਨੂੰ ਕੋਈ ਨਾ ਐਕਸਪਰਟ ਤਾਂ ਕਿ ਮੇਰੀ ਦਿਲਚਸਪੀ ਵੀ ਨਹੀਂ, ਪਰ ਜਦੋਂ ਹੁਣ ਪ੍ਰੋਪੇਗੈਂਡਾ ਇੱਕ ਪਾਸੇ ਇੰਨਾ ਜ਼ੋਰ ਫੜੇ ਤਾਂ ਫਿਰ ਤੁਹਾਡੇ ਸਾਹਮਣੇ ਹੁੰਦਾ ਹੈ ਵੀ ਕੁਛ ਨਾ ਕੁਛ ਜਿਹੜਾ ਦੂਜਾ ਪੱਖ ਵੀ ਦੇਖੀਏ। ਦੁਨੀਆ ਦੇ ਵਿੱਚ 4-5 ਪਬਲੀਕੇਸ਼ਨਸ ਨੇ ਜਿਹੜੀਆਂ ਆਰਥਿਕ ਮਾਮਲਿਆਂ ਦੇ ਵਿੱਚ, ਜਾਂ ਜਿਨ੍ਹਾਂ ਨੂੰ ਅਸੀਂ ਫਾਈਨੈਂਸ਼ੀਅਲ ਸਟੇਟਸ ਕਿਸ ਕੰਟਰੀ ਦਾ ਕੀ ਹੈ, ਬਾਕੀ ਤਾਂ ਰਿਪੋਰਟਸ ਹੁੰਦੀਆਂ, GNP ਕੀ ਹੈ, GDP ਕੀ ਹੈ, ਡੂਇੰਗ ਬਿਜ਼ਨਸ ਫਰੈਂਡਲੀ ਕੰਟਰੀਜ਼, ਉਹ ਰਿਪੋਰਟਾਂ ਸਮੇਂ-ਸਮੇਂ ਆਉਂਦੀਆਂ ਰਹਿੰਦੀਆਂ ਨੇ, ਉਹਨਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਉਹ ਵੀ ਖਬਰ 'ਤੇ ਆਧਾਰਿਤ ਹੁੰਦੇ। ਪਰ 4-5 ਜਿਹੜੀਆਂ ਪਬਲੀਕੇਸ਼ਨਸ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਕਿਸੇ ਮੁੱਦੇ ਦੇ ਉੱਤੇ ਜਿਨ੍ਹਾਂ ਨੂੰ ਇੱਕ ਅਥਾਰਟੀ ਮੰਨਿਆ ਜਾਂਦਾ ਹੈ, ਉਹਨਾਂ ਦੇ ਵਿੱਚ ਇੱਕ ਫੋਰਬਸ ਮੈਗਜ਼ੀਨ ਹੈ, ਜਿਸ ਦੇ ਵਿੱਚ ਕਿ ਜੀ 100 ਬਿਲੀਅਨਅਰਸ ਜਾਂ ਦੂਜੇ ਜਿਹੜੀ ਲਿਸਟ ਹੁੰਦੀ ਆ ਉਹੀ ਛਾਪਦੇ ਨੇ, ਔਰ ਦੁਨੀਆ 'ਚ ਫੋਰਬਸ ਦੀ ਰਿਪੋਰਟ ਜਿਹੜੀ ਆ ਉਹ ਮੈਟਰ ਕਰਦੀ ਹੈ। ਇਸੇ ਤਰ੍ਹਾਂ ਟਾਈਮ ਮੈਗਜ਼ੀਨ ਹੈ, ਟਾਈਮ ਦੇ ਵਿੱਚ ਜਦੋਂ ਕੁਝ ਛਪਦਾ ਹੈ, ਪਰਸਨ ਆਫ ਦਾ ਈਅਰ ਹੋਇਆ, ਦੂਜਾ ਹੋਇਆ, ਪੂਰਾ ਦੁਨੀਆ ਦੀ ਖਬਰ ਬਣਦੀ ਹੈ। ਆਰਥਿਕ ਮਾਮਲਿਆਂ 'ਚ ਵਾਲ ਸਟਰੀਟ ਜਰਨਲ, ਬਾਕੀ ਸਾਰੇ ਅਮਰੀਕਾ ਦੇ ਅਖਬਾਰ ਸਮੇਤ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ, LA ਟਾਈਮਸ, ਸ਼ਿਕਾਗੋ ਟਾਈਮ ਕੋ ਬੰਦ ਹੋ ਰਹੇ ਨੇ, ਕੋਈ ਘਾਟੇ 'ਚ ਨੇ। ਇੱਕੋ ਇੱਕ ਅਖਬਾਰ ਅਮਰੀਕਾ 'ਚ ਹੈ, ਵਾਲ ਸਟਰੀਟ ਜਰਨਲ, ਜਿਹੜਾ ਅੱਜ ਵੀ ਪ੍ਰੋਫਿਟ 'ਚ ਹੈ, ਕਿਉਂਕਿ ਜਿਹਨੇ ਵੀ ਦੁਨੀਆ ਦੇ ਵਿੱਚ ਇਕਨੋਮਿਕਸ ਦੇ ਮਾਮਲੇ ਬਾਰੇ ਜਾਣਨਾ ਹੈ, ਬਿਜ਼ਨਸ ਟ੍ਰੈਂਡਸ ਦੇਖਣੇ ਨੇ, ਉਹਨਾਂ ਦੇ ਸਾਹਮਣੇ ਵਾਲ ਸਟਰੀਟ ਜਰਨਲ ਜਿਹੜਾ ਉਹ ਇੱਕ ਹੈ। ਇਸੇ ਤਰ੍ਹਾਂ ਇਕਨੋਮਿਕਲ ਟਾਈਮਸ ਲੰਡਨ ਹੈ। ਸੋ ਮੈਂ ਅੱਜ ਜਦੋਂ ਇਸ ਗੱਲ ਨੂੰ ਕਿ ਬਈ ਪਾਕਿਸਤਾਨ ਫੇਲਡ ਸਟੇਟ ਹੈ ਜਾਂ ਇੰਡੀਆ ਪਾਕਿਸਤਾਨ ਦੀ ਇਕਨੋਮਿਕਲ ਸਿਚੁਏਸ਼ਨ ਕਿੱਥੇ ਨੂੰ ਖੜੀ ਹੈ, ਉਹਨਾਂ ਦੀ ਪ੍ਰੋਗਰੈਸ ਕੀ ਹੈ, ਇਹਨਾਂ ਦੀ ਕੀ ਹੈ, ਜਿਹੜਾ ਮੈਂ ਮੋਸਟ ਰੈਪਿਊਟਡ ਕਿਹਾ, ਫੋਰਬਸ ਮੈਗਜ਼ੀਨ ਦੇ ਵਿੱਚ ਇੱਕ ਕੰਟਰੀਬਿਊਟਰ ਜਿਹੜਾ ਜਰਨਲਿਸਟ ਹੈ ਬਾਈ ਪੈਨੋਸ ਮੂਰਡੁਕਟਾਸ, ਉਹਨਾਂ ਦਾ ਇੱਕ ਆਰਟੀਕਲ ਛਪਿਆ ਔਰ ਉਹਦੀ ਹੈਡਲਾਈਨ ਇਹ ਹੈ, ਪਾਕਿਸਤਾਨ ਬੀਟਸ ਇੰਡੀਆ ਅਗੇਨ ਫੋਰਬਸ, ਯਾਨੀ ਫੋਰਬਸ ਮੈਗਜ਼ੀਨ ਦੇ ਵਿੱਚ ਹੈ ਕਿ ਪਾਕਿਸਤਾਨ ਨੇ ਫਿਰ ਭਾਰਤ ਨੂੰ ਜਿਹੜਾ ਉਹ ਕੁੱਟਿਆ, ਬੀਟ ਕੀਤਾ ਜਾਂ ਉਸ ਨੂੰ ਥੱਲੇ ਸੁੱਟਿਆ। ਔਰ ਇਹਦਾ ਬੇਸ ਹੀ ਜਿਹੜਾ ਉਹ ਇਕਨੋਮਿਕਲ ਔਰ ਪੋਲੀਟੀਕਲ ਹੈ। ਔਰ ਇਹਦੀ ਬਿਗਨਿੰਗ ਹੈ ਕਿ ਆਫਟਰ ਬੀਟਿੰਗ ਇੰਡੀਆ ਇਨ ਐਕੁਇਟੀ ਮਾਰਕੀਟਸ, ਪਾਕਿਸਤਾਨ ਬੀਟ ਇੰਡੀਆ ਇਨ ਅਨਦਰ ਮੀਟ੍ਰਿਕ ਰੀਸੈਂਟਲੀ ਜੀਓ ਪੋਲੀਟਿਕਸ। ਕਿਉਂਕਿ ਜੀਓ ਪੋਲੀਟਿਕਸ ਦਾ ਜ਼ਿਕਰ ਅਸੀਂ ਅੱਗੇ ਕਰਦੇ ਹਾਂ ਔਰ ਇਹਦੇ ਵੀ ਮੈਂ ਆਰਟੀਕਲ 'ਤੇ ਹੀ ਬੇਸਡ ਰੱਖਾਂਗਾ ਗੱਲਬਾਤ, ਕਿਉਂਕਿ ਅਸੀਂ ਆਪਣਾ ਐਨਾਲਿਸਿਸ ਕਿ ਕਿਵੇਂ ਅੱਜ ਪਾਕਿਸਤਾਨ ਔਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਕਿਵੇਂ ਗੇਮ ਚੇਂਜਰ ਹੈ, ਕਿਵੇਂ ਰਸ਼ੀਆ ਵੀ ਚਾਈਨਾ ਦੇ ਨਾਲ ਜਿਹੜਾ ਹੈ ਉਹ ਪਾਕਿਸਤਾਨ ਦੇ ਨਾਲ ਆ ਖਲੋਤਾ ਹੈ, ਚਾਈਨਾ ਦੇ ਨਾਲ ਹੋਇਆ ਹੀ ਹੈ ਔਰ ਉਹਦੀ ਪ੍ਰੋਗਰੈਸ। ਪਰ ਪਹਿਲਾਂ ਅਸੀਂ ਜਿਹੜੀ ਹੈ ਇਕੋਨਮੀ ਦੀ ਗੱਲ ਫੋਰਬਸ ਦੇ ਹਵਾਲੇ ਨਾਲ ਦੇਖਦੇ। The country's leaders have skillfully leveraged Pakistan's strategic geographic location to extract a series of benefits from America and China। ਕਿ ਪਾਕਿਸਤਾਨ ਦੀ ਜਿਹੜੀ ਜੀਓ ਪੋਲੀਟਿਕਸ ਦੇ ਵਿੱਚ ਇਹ ਹੋਇਆ ਕਿ ਉੱਥੋਂ ਦੇ ਜਿਹੜੇ ਨੇਤਾ ਨੇ, ਉਹਨਾਂ ਦੀ ਲੀਡਰਸ਼ਿਪ ਹੈ, ਉਹਨਾਂ ਨੇ ਬੜੀ ਸਕਿੱਲਫੁਲੀ, ਬੜੀ ਕਾਮਯਾਬੀ ਦੇ ਨਾਲ ਜਿਹੜੀ ਉਹਦੀ ਜੀਓਗ੍ਰਾਫਿਕ ਲੋਕੇਸ਼ਨ ਹੈ ਉਹਦੇ ਨਾਲ ਉਹਨਾਂ ਨੇ ਅਮਰੀਕਾ ਔਰ ਚਾਈਨਾ ਦੋਨਾਂ ਤੋਂ ਹੀ ਫਾਇਦਾ ਚੱਕਿਆ। In fact, the performance of Pakistan's equity markets and geopolitics is not reflective of their independence from each other। ਉਹਨੇ ਕਿਹਾ ਜੀ ਇਹਦਾ ਮਤਲਬ ਇਹ ਨਹੀਂ ਕਿ ਦੋਨੋਂ ਇੰਡੀਪੈਂਡੈਂਟ ਨਹੀਂ ਨੇ, ਕਿਉਂਕਿ ਐਕੁਇਟੀ ਕੀ ਹੈ
ਔਰ ਜੀਓਪੋਲਿਟਿਕਸ ਕੀ ਹੈ, ਇਹ ਦੋਨੋਂ ਹੀ ਪ੍ਰਭਾਵਿਤ ਕਰਦੇ ਨੇ। ਜਿਵੇਂ ਇੱਕ ਅਕਸਰ ਪੋਪੂਲਰ ਸੇਇੰਗ ਹੈ ਕਿ ਮਨੀ ਇਜ਼ ਦਾ ਫਸਟ ਰੈਫਿਊਜੀ। ਜੀ ਮਤਲਬ ਇਹ ਹੈ ਕਿ ਜੇ ਤੁਸੀਂ ਕਿਤੇ ਟ੍ਰੈਂਡ ਦੇਖਣਾ ਹੈ ਕਿ ਵੀ ਉੱਥੇ ਆਉਣ ਵਾਲੇ ਪੀਰੀਅਡ 'ਚ ਅਨਸਟੇਬਿਲਿਟੀ ਹੋਏਗੀ, ਸਭ ਤੋਂ ਪਹਿਲਾਂ ਵਪਾਰੀ ਦੌੜਦਾ ਹੈ, ਆਪਣਾ ਪੈਸਾ ਕੱਢਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਮਨੀ ਇਜ਼ ਦਾ ਫਸਟ ਰੈਫਿਊਜੀ, ਜਿਹੜਾ ਸਭ ਤੋਂ ਪਹਿਲਾਂ ਦੌੜੋ ਪੈਸਾ ਨਿਕਲਦਾ। ਤੇ ਜੇ ਪੈਸਾ ਲੱਗ ਰਿਹਾ ਹੈ ਤੁਹਾਡਾ, ਉੱਥੇ ਇਨਵੈਸਟਮੈਂਟ ਹੋ ਰਹੀ ਹੈ, ਇਹਦਾ ਮਤਲਬ ਹੈ ਕਿ ਜੀਓਪੋਲਿਟਿਕਸ ਤੁਹਾਨੂੰ ਫੇਵਰ ਕਰਦੀ ਹੈ ਔਰ ਪੈਸਾ ਲਾਉਣ ਵਾਲੇ ਸਮਝਦੇ ਨੇ ਕਿ ਵੀ ਇੱਥੇ ਪੈਸਾ ਲਾਉਣਾ ਸੇਫ ਹੈ। ਹੁਣ ਜਿਵੇਂ ਮਨਮੋਹਨ ਸਿੰਘ ਦੇ ਪੀਰੀਅਡ 'ਚ ਜਿੰਨੀ ਬਾਹਰੋਂ ਇਨਵੈਸਟਮੈਂਟ ਹੋਈ, ਭਾਰਤ ਦਾ ਜਿਹੜਾ ਫੋਰਨ ਐਕਸਚੇਂਜ ਰਿਜ਼ਰਵ ਵੀ 200 ਤੋਂ 250 ਬਿਲੀਅਨ ਡਾਲਰ ਤੋਂ ਉੱਪਰ ਚਲਾ ਗਿਆ। ਹੈਵੀ ਇਨਵੈਸਟਮੈਂਟ, ਇਕਨੋਮਿਕਲ ਗਰੋਥ 7.5-8% ਤੱਕ ਆ ਗਈ ਔਰ ਆਲ ਆਫ ਏ ਸਡਨ ਇਹ ਲੱਗਣ ਲੱਗ ਗਿਆ ਕਿ ਜੀ ਅਮਰਜਿੰਗ ਮਾਰਕੀਟ, ਬਿਗ ਮਾਰਕੀਟ, ਬ੍ਰਾਜ਼ੀਲ ਨਾਲੋਂ ਵੀ ਅੱਗੇ ਨਿਕਲ ਗਏ। ਹਾਲਾਂਕਿ ਉਸ ਵੇਲੇ ਬ੍ਰਿਕਸ ਦੇ ਹਵਾਲੇ ਨਾਲ ਗੱਲ ਹੁੰਦੀ ਸੀ ਕਿ ਬ੍ਰਾਜ਼ੀਲ ਦੀ ਇਕੋਨਮੀ ਗਰੋਇੰਗ ਹੈ ਔਰ ਦੂਜਾ ਚਾਈਨਾ ਨਾਲ ਕੰਪੈਰੀਜ਼ਨ ਹੋਣ ਲੱਗ ਗਿਆ ਇੰਡੀਆ ਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਨਮੋਹਨ ਸਿੰਘ ਨੇ ਭਾਰਤ ਨੂੰ ਜਿਹੜੀ ਹੈ 20-25 ਸਾਲ ਲੀਜ਼ ਆਫ ਲਾਈਫ ਦਿੱਤੀ। 20-25 ਸਾਲ ਇਸ ਲਈ ਕਿ 1992-93 ਜਦੋਂ ਇਹ ਫਾਈਨੈਂਸ ਮਿਨਿਸਟਰ ਬਣਿਆ, ਉਦੋਂ ਇੰਡੀਆ ਵਰਸਟ ਡੈਟਰ ਸੀ ਦੁਨੀਆ ਦਾ। ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ ਵਰਸਟ ਹਾਲਤ। ਔਰ ਚੰਦਰ ਸ਼ੇਖਰ ਜਦੋਂ ਉਸ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਸੀ, ਇੱਕ ਸਟੇਜ 'ਤੇ ਪਤਾ ਨਹੀਂ ਕਿੰਨੇ ਟਨ ਸੋਨਾ ਇਹਨਾਂ ਨੂੰ ਜਿਹੜਾ ਹੈ ਲਿਆ ਕੇ ਲੰਡਨ ਰੱਖਣਾ ਪਿਆ ਸੀ ਆਪਣਾ ਕਰਜ਼ਾ ਕਿਸ਼ਤ ਚੁਕਾਉਣ ਦੇ ਲਈ। ਸੋ ਮਨਮੋਹਨ ਸਿੰਘ ਨੇ ਫਾਈਨੈਂਸ ਮਿਨਿਸਟਰ ਹੁੰਦਿਆਂ ਇਕਨੋਮਿਕਲ ਰਿਫਾਰਮ ਦੇ ਨਾਂ ਥੱਲੇ ਦਰਵਾਜ਼ੇ ਖੋਲ੍ਹੇ, ਇੰਸਪੈਕਟਰੀ ਰਾਜ ਚੁੱਕਿਆ, ਬਾਹਰੋਂ ਇਨਵੈਸਟਮੈਂਟ ਗਈ ਔਰ ਜਦੋਂ ਫਿਰ ਉਹ ਪ੍ਰਾਈਮ ਮਿਨਿਸਟਰ ਬਣਿਆ, ਜਿਹੜੀ ਗੁੱਡਵਿਲ ਪਹਿਲੀ ਸਟੇਜ 'ਤੇ ਕ੍ਰੀਏਟ ਹੋਈ ਸੀ, ਜ਼ਾਹਰ ਹੈ ਇਕਨੋਮਿਕਸ ਨਾਲ ਸੰਬੰਧਿਤ ਬੰਦਾ ਸੀ, ਵਰਲਡ ਬੈਂਕ 'ਚ ਵੀ ਕੰਮ ਕੀਤਾ ਹੋਇਆ ਸੀ, ਉੱਥੇ ਰਿਜ਼ਰਵ ਬੈਂਕ ਦਾ ਗਵਰਨਰ ਵੀ ਸੀ। ਸੋ ਉਹਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨੇ ਫਲਿਪ ਦਿੱਤਾ ਹੈ ਇਕੋਨਮੀ ਨੂੰ। ਪਰ ਅਸੀਂ ਦੇਖਦੇ ਹਾਂ ਕਿ ਜਦੋਂ ਦਾ ਮੋਦੀ ਨੇ ਟੇਕ ਓਵਰ ਕੀਤਾ, ਹਾਲਾਤ ਕਿੱਥੇ ਚਲੇ ਗਏ ਨੇ। ਹੁਣ ਮਨਮੋਹਨ ਸਿੰਘ ਦੀ ਜ਼ੁਬਾਨੀ ਜਿਹੜੀ ਪਰਸੋਂ ਉਹਨੇ ਤਾਲ ਕਟੋਰਾ ਸਟੇਡੀਅਮ ਦੇ ਵਿੱਚ ਸਟੇਟਮੈਂਟ ਦਿੱਤੀ, ਉਹਦਾ ਮੈਂ ਬਾਅਦ 'ਚ ਜ਼ਿਕਰ ਕਰਾਂਗਾ ਕਿ ਇਕੋਨਮੀ ਦੇ ਹਵਾਲੇ ਨਾਲ ਭਾਰਤ ਅੱਜ ਕਿੱਥੇ ਨੂੰ ਜਾ ਰਿਹਾ। ਪਰ ਪਾਕਿਸਤਾਨ ਦੇ ਹਵਾਲੇ ਨਾਲ ਕਹਿੰਦੇ ਜਿਹੜਾ ਇਹ ਦੋਨੋਂ ਜਿਹੜੀਆਂ ਨੇ ਇੱਕ ਦੂਜੇ 'ਤੇ ਡਿਪੈਂਡੈਂਟ ਨੇ। ਜਿਓਪੋਲਿਟਿਕਸ ਹੈਜ਼ ਬੀਨ ਐਂਡ ਵਿਲ ਬੀ ਏ ਮੇਜਰ ਡਰਾਈਵਰ ਫॉर द ਕੰਟਰੀਜ਼ ਫਾਈਨੈਂਸ਼ੀਅਲ ਮਾਰਕੀਟਸ। ਕਿ ਜੇ ਸਟੇਬਿਲਿਟੀ ਹੈ, ਪੀਸ ਹੈ ਤੇ ਇਨਵੈਸਟਰ ਆਣਗੇ, ਪੈਸਾ ਲੱਗੇਗਾ। ਹੁਣ ਇੰਡੈਕਸ ਫੰਡ ਤੇ 12 ਮੰਥ ਪਰਫਾਰਮੈਂਸ ਦੇ ਨਾਲ ਉਹਨਾਂ ਨੇ ਕੰਪੇਅਰ ਕੀਤਾ ਹੈ ਫੋਰਬਸ ਨੇ ਕਿ ਆਈ ਸ਼ੈਰਿਸ ਚਾਈਨਾ FXI, ਹੁਣ ਪਤਾ ਨਹੀਂ ਕੀ ਹੁੰਦਾ ਹੈ, 13% ਉਹਨਾਂ ਦੀ ਜਿਹੜੀ ਹੈ 12 ਮੰਥ ਪਰਫਾਰਮੈਂਸ ਹੈਗੀ ਹੈ ਚਾਈਨਾ, ਆਈ ਸ਼ੇਅਰਸ ਚਾਈਨਾ FXI। ਗਲੋਬਲ ਐਕਸ ਪਾਕਿਸਤਾਨ PAK 40.78। ਸੋ ਈਵਨ ਚਾਈਨਾ ਨਾਲੋਂ ਵੀ ਬਿਹਤਰ ਪਰਫਾਰਮੈਂਸ ਹੈ ਇਸ ਇੰਡੈਕਸ। ਆਈ ਸ਼ੇਅਰਸ S&P ਇੰਡੀਆ 50 INDY 8.49%। ਹੁਣ ਇੰਡੀਆ ਦਾ ਇਸ ਇੰਡੈਕਸ ਦੇ ਵਿੱਚ 8.49% ਹੈ, ਪਾਕਿਸਤਾਨ ਜਿਹੜਾ 40.78% ਹੈ। ਔਰ ਇਹਦਾ ਉਹਨਾਂ ਨੇ ਕਿਹਾ ਕਿ ਜਿਹੜਾ ਸੋਰਸ ਹੈ, ਜਿਹੜਾ ਇੰਡੈਕਸ ਦਾ ਉਹਨਾਂ ਨੇ ਦਿੱਤਾ ਹੈ, ਇਹਦਾ ਸੋਰਸ ਹੈ finance.yahoo.com ਔਰ 1617 ਜਿਹੜਾ ਹੈ ਇਸ ਨੂੰ ਉਹਨਾਂ ਨੇ ਕੈਲਕੂਲੇਟ ਕੀਤਾ। ਹੁਣ ਇਹ ਕਰਨ ਤੋਂ ਬਾਅਦ ਉਹ ਜੀਓਪੋਲਿਟਿਕਸ ਦੀ ਗੱਲ ਕਰਦਾ ਕਿ ਕਿਵੇਂ ਪਾਕਿਸਤਾਨ ਨੇ ਅਮਰੀਕਾ, ਚਾਈਨਾ, ਵਰਲਡ ਬੈਂਕ ਦੂਜਿਆਂ ਨੂੰ ਆਪਣੇ ਹੱਥ 'ਚ ਭੁਗਤਾਇਆ। ਬੈਕ ਇਨ 2001 ਪਾਕਿਸਤਾਨ ਲੀਵਰੇਜਡ ਇਟਸ ਪ੍ਰੋਕਸੀਮਿਟੀ ਟੂ ਅਫਗਾਨਿਸਤਾਨ to extract a big benefit from America, a write-off for big parts of its foreign debt, the spark of Pakistan's 15-year bull market। ਕਿ 2001 'ਚ ਜਦੋਂ ਅਮਰੀਕਨ ਉੱਥੇ ਗਏ ਉਦੋਂ 'ਚ ਪਾਕਿਸਤਾਨ ਡੈਟ ਦੇ ਥੱਲੇ ਸੀ ਔਰ ਪਾਕਿਸਤਾਨ ਨੇ ਜਿਹੜਾ ਅਮਰੀਕਾ ਦੀ ਮਦਦ ਦੇ ਨਾਲ ਇੱਕ ਵੱਡਾ ਹਿੱਸਾ ਉਹਨਾਂ ਦਾ ਜਿਹੜਾ ਪਿਛਲੇ 15 ਸਾਲਾਂ ਤੋਂ ਜਿਹੜਾ ਉਹਨਾਂ ਨੂੰ ਥੱਲੇ ਲਾ ਰਿਹਾ ਸੀ, ਉਹ ਉਹਨਾਂ ਨੇ ਮੁਆਫ ਕਰਵਾ ਰਿਹਾ। ਅਮਰੀਕਾ ਨੀਡਡ ਪਾਕਿਸਤਾਨ ਐਜ਼ ਐਨ ਐਲਾਈ in its war against Afghanistan, and Pakistan's leadership offered to do just that in exchange for the US brokering debt relief for their large external debt, 60% of the country's GDP, with debt serving counting for 30% of exports। ਇਹ ਫਿਗਰਸ ਉਹਨੇ ਦਿੱਤੀਆਂ ਕਿ ਉਹਨਾਂ ਦੀ ਜਿਹੜੀ ਹੈ ਇੰਨਾ ਵੱਡਾ ਡੈਟ ਸੀ, ਪਰ ਉਹਨਾਂ ਨੇ ਕਿਉਂਕਿ ਅਮਰੀਕਾ ਨੂੰ ਵੀ ਲੋੜ ਸੀ ਤਾਂ ਉਹਨਾਂ ਦੀ ਐਕਸਪੋਰਟ ਦਾ 30% ਦਾ ਜਿਹੜਾ ਹੈ ਉਹ ਡੈਟ ਬਣਦਾ ਸੀ। ਸੋ ਉਹ ਉਹਨਾਂ ਨੇ ਉਹਦੇ 'ਚੋਂ ਕੰਸੈਸ਼ਨ ਲੈ ਲਿਆ। ਇਹ ਯੂਨੀਲੈਟਰਲ ਡਿਫਾਲਟ ਸੀਮਡ ਆਲਮੋਸਟ ਇਨਐਵਿਟੇਬਲ, ਰਾਈਟਸ ਮਾਰਕੋ ਡਿਮਿਟਰਸ ਇਨ ਫਰੰਟੀਅਰ ਇਨਵੈਸਟਰ, ਨਿਊਯਾਰਕ ਕੋਲੰਬੀਆ ਬਿਜ਼ਨਸ ਸਕੂਲ। ਹਾਊਐਵਰ
the United States post 9/11 collaboration with the Musharraf government to fight terrorism provided an environment conducive for Pakistan to request the rescheduling of its debt. ਉਹਨੇ ਕਿਹਾ ਜੀ ਜੋ ਹਾਲਤ ਇਹਨਾਂ ਦੀ 2001 ਚ ਬਣ ਗਈ ਸੀ ਪਾਕਿਸਤਾਨ ਦੀ ਜੀ ਆਲਮੋਸਟ ਡਿਫਾਲਟਰ ਸਟੇਟ ਹੋਣਾ ਸੀ, ਜਿਵੇਂ ਇੰਡੀਆ ਦੀ ਬਣੀ ਚੰਦਰ ਸ਼ੇਖਰ ਤੱਕ ਪਹੁੰਚਦੇ ਆ ਕਿ ਵੀ ਤੀਜਾ ਵਰਸਟ ਡੈਟਰ ਦੁਨੀਆ 'ਚ ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ, ਤੇ ਪਾਕਿਸਤਾਨ ਦਾ ਇਹ ਹਾਲ 2001 'ਚ ਸੀ। ਪਰ ਉਹਨਾਂ ਨੇ ਕਿਹਾ ਔਰ ਉਸ ਐਕਸਪਰਟ ਨੂੰ ਉਹਨੇ ਕੋਟ ਕੀਤਾ ਕਿ ਉਹਨਾਂ ਨੇ 9/11 ਤੋਂ ਬਾਅਦ ਮੁਸ਼ਰਫ ਗਵਰਨਮੈਂਟ ਨੇ ਕੋਲੈਬੋਰੇਟ ਕੀਤਾ ਅਮਰੀਕਾ ਦੇ ਨਾਲ ਔਰ ਉਹਨਾਂ ਨੇ ਕਿਹਾ ਜੀ ਸਾਡਾ ਡੈਟ ਜਿਹੜਾ ਇਹਨੂੰ ਰੀਸਕੈਜੂਲ ਕਰੋ। ਇੰਡੀਡ in December 2001 the Paris Club did just that, cutting Pakistan's debt by $12 billion with International Monetary Fund providing the country additional funding. ਇਹਨੂੰ ਕਹਿੰਦੇ ਨੇ ਮੈਨਾ ਫਰੋਮ ਦਾ ਹੈਵਨ। ਹੁਣ ਭਾਵੇਂ ਟ੍ਰੈਜਡੀ ਸੀ ਇੱਥੇ, ਲੇਕਿਨ ਇਹ ਪਾਕਿਸਤਾਨ ਦੇ ਲਈ ਮੈਨਾ ਫਰੋਮ ਦਾ ਹੈਵਨ ਬਣਿਆ ਕਿ $12 ਬਿਲੀਅਨ ਦਾ ਉਹਨਾਂ ਨੂੰ ਜਿਹੜਾ ਉਹ ਡੈਟ ਕੱਟ ਹੋਇਆ ਔਰ ਨਾਲ ਦੀ ਨਾਲ IMF ਨੇ ਇਸ ਤੋਂ ਇਲਾਵਾ ਵੀ ਉਹਨਾਂ ਨੂੰ ਫੰਡਿੰਗ ਦਿੱਤੀ। The rest is history. Pakistan's currency strengthened as foreign expatriate remittances and foreign capital flowed into the country, with a good chunk of it ending in financial markets, which took off until the 2008-2009 financial crisis. ਉਹਨਾਂ ਨੇ ਕਿਹਾ ਜੀ ਵੀ 2001 ਤੋਂ 2008 ਤੱਕ ਫਿਰ ਜਿਹੜੇ ਬਾਹਰ ਪਾਕਿਸਤਾਨੀ ਨੇ ਉਹਨਾਂ ਨੇ ਵੀ ਫੋਰਨ ਐਕਸਚੇਂਜ ਦੇ ਵਿੱਚ ਪੈਸੇ ਪਾਏ ਔਰ ਫੋਰਨ ਜਿਹੜੀ ਕੈਪੀਟਲ ਹੈ ਉਹ ਉੱਥੇ ਇਨਵੈਸਟਮੈਂਟ ਹੋਈ ਔਰ ਇਹ ਹਾਲਤ ਜਿਹੜੀ ਹੈ 2008-2009 ਤੱਕ ਰਹੀ ਕਿ 2009 ਦੇ ਨੇੜੇ ਤੇੜੇ ਫਿਰ ਫਾਈਨੈਂਸ਼ੀਅਲ ਕ੍ਰਾਈਸਿਸ ਵੱਲ ਗੱਲ ਤੁਰੀ। ਦੈਨ ਚਾਈਨਾ came along to reignite Pakistan's market once again ਕਿ ਫਿਰ ਚਾਈਨਾ ਪਾਕਿਸਤਾਨ ਦੀ ਮਦਦ ਤੇ ਆ ਗਿਆ। Beijing needed a western route to the Middle East and Africa, China's second continent, ਕਿ ਉਹਨਾਂ ਨੂੰ ਚਾਈਨਾ ਨੂੰ ਰਸਤਾ ਚਾਹੀਦਾ ਸੀ ਮਿਡਲ ਈਸਟ ਲਈ ਔਰ ਅਫਰੀਕਾ ਚਾਈਨਾ ਦੇ ਵਿੱਚ ਦੋ ਜਿਹੜੇ, ਕਿਉਂਕਿ ਚਾਈਨਾ ਦੀ ਬੜੀ ਹੈਵੀ ਇਨਵੈਸਟਮੈਂਟ ਹੈ ਅਫਰੀਕਾ ਦੇ ਵਿੱਚ, ਨੈਚੁਰਲ ਸੋਰਸ ਨੇ ਉੱਥੇ ਔਰ ਉਹ ਉੱਥੇ ਖੁੱਲ੍ਹੀ ਏਡ ਵੀ ਦੇ ਰਹੇ ਨੇ ਔਰ ਤਾਂ ਕਿ ਉਹਨਾਂ ਦੀ ਜਿਹੜੀ ਹੈ ਰੀਸੋਰਸਿਸ ਦੇ ਨਾਲ ਉਹਨਾਂ ਦੀ ਜਿਹੜਾ ਹੈ ਉਹ ਕੋਲੈਬੋਰੇਸ਼ਨ ਹੈ। ਸੋ ਚਾਈਨਾ ਨੇ ਨੂੰ ਰੂਟ ਚਾਹੀਦੇ ਸੀ ਆਈਡੀਓਲੋਜੀਕਲੀ, ਦੈਟ ਇਜ਼ which can explain why Beijing committed $46 billion to China-Pakistan economic corridor. In addition, China has been investing in Pakistan's infrastructure companies. ਉਹਨੇ ਕਿਹਾ ਜੀ ਕਿ no wonder ਕਿ ਚਾਈਨਾ ਨੇ $46 ਬਿਲੀਅਨ ਚਾਈਨਾ ਪਾਕਿਸਤਾਨ ਇਕਨੋਮਿਕਲ ਕਾਰੀਡੋਰ ਦੇ ਉੱਤੇ ਖਰਚ ਕੀਤਾ। ਔਰ ਕੱਲ੍ਹ ਹੀ ਅਸੀਂ ਇੱਕ ਇੰਗਲੈਂਡ ਤੋਂ ਜਿਹੜੇ ਵੱਡੇ ਸਕਾਲਰ ਨੇ ਇੱਥੇ UN 'ਚ ਆਏ ਹੋਏ ਸੀ ਔਰ ਮਿਲਣਾ ਚਾਹੁੰਦੇ ਸੀ, ਅਸੀਂ ਉਹਨਾਂ ਨੂੰ ਮਿਲੇ ਵੀ, ਏਅਰਪੋਰਟ 'ਤੇ ਡ੍ਰੌਪ ਕੀਤਾ। ਅਤੇ ਉਹਨਾਂ ਨੇ ਇਹ ਆਰਟੀਕਲ ਤਾਂ ਨਹੀਂ ਸੀ ਦੇਖਿਆ ਹੋਇਆ, ਮੈਂ ਵੀ ਨਹੀਂ ਸੀ ਦੇਖਿਆ, ਪਰ ਉਹਨਾਂ ਨੇ ਇੱਕ ਕਾਮੈਂਟ ਕੀਤਾ। ਉਹਨਾਂ ਨੇ ਕਿਹਾ ਵੀ ਚਾਈਨੀਜ਼ ਜਿਹੜੇ ਨੇ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਚਲਾਕ ਵਪਾਰੀ ਨੇ। ਚੀਨੇ ਕਦੇ ਉੱਥੇ ਦੀਵਾਨੀ ਵੀ ਨਹੀਂ ਲਾਉਣਗੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਇੱਥੋਂ ਨੁਕਸਾਨ ਹੋਏਗਾ ਜਾਂ ਉਹਨਾਂ ਦੇ ਪੈਸੇ ਰਿਕਵਰ ਨਹੀਂ ਹੋਣਗੇ। ਉਹਨਾਂ ਨੇ ਕਿਹਾ ਵੀ ਜਿੰਨੀ ਹੈਵੀ ਇਨਵੈਸਟਮੈਂਟ ਚਾਈਨਾ ਪਾਕਿਸਤਾਨ 'ਚ ਕਰ ਰਿਹਾ, ਸੋ ਜ਼ਾਹਰ ਹੈ ਕਿ ਚਾਈਨਾ ਨੇ ਪਾਕਿਸਤਾਨ ਨੂੰ ਵੀ ਹੈਲਪ ਕੀਤੀ। ਔਨ ਦਾ ਅਦਰ ਹੈਂਡ ਚਾਈਨਾ ਨੂੰ ਵੀ ਨਜ਼ਰ ਆਉਂਦਾ ਹੈ ਕਿ ਅਲਟੀਮੇਟਲੀ ਪਾਕਿਸਤਾਨ ਐਜ਼ ਐਨ ਅਲਾਈ, ਗਵਾਦਰ ਪੋਰਟ, ਅਫਰੀਕਾ ਤੱਕ ਪਹੁੰਚ ਔਰ ਜਿਹੜੀ ਓਵਰਆਲ ਕਾਊਂਟਰ ਬੈਲੈਂਸ ਅਮਰੀਕਾ ਇੰਡੀਆ ਦੇ ਨਾਲ, ਇਹ ਉਹਨਾਂ ਦੇ ਹਿੱਤ 'ਚ ਹੈ। ਇਨ ਏ ਸੈਂਸ ਪਾਕਿਸਤਾਨਸ ਗੇਨ ਇਜ਼ ਇੰਡੀਆਜ਼ ਲਾਸ। ਇਹ ਹੈ ਹੁਣ ਅਸਲੀ ਗੱਲ ਕਿ ਜਿੱਥੇ ਹੁਣ ਜਦੋਂ ਪਾਕਿਸਤਾਨ ਉੱਪਰ ਨੂੰ ਚੜ੍ਹ ਰਿਹਾ, ਨਾ ਤਾਂ ਪਾਕਿਸਤਾਨ ਫੇਲਡ ਸਟੇਟ ਬਣਿਆ ਜੋ ਇੰਡੀਆ ਨੇ ਪ੍ਰਚਾਰਿਆ, ਨਾ ਪਾਕਿਸਤਾਨ ਆਈਸੋਲੇਟ ਹੋਇਆ, ਖਾਸ ਤੌਰ 'ਤੇ ਉੜੀ ਔਰ ਦੀਨਾ ਨਗਰ ਔਰ ਇਹ ਤੋਂ ਬਾਅਦ ਦੁਨੀਆ 'ਚ ਨਕਾਰ ਦਿਓ, ਆਈਸੋਲੇਟ ਕਰ ਦਿਓ। ਰਾਦਰ ਪਾਕਿਸਤਾਨ ਉਸ ਖਿੱਤੇ ਦੇ ਵਿੱਚ ਜੀਓ ਪੋਲੀਟਿਕਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਪਲੇਅਰ ਬਣ ਕੇ ਉੱਭਰੇ। ਸੋ ਉਹਨੇ ਕਿਹਾ ਜੀ ਇਹ ਇੰਡੀਆ ਦਾ ਲਾਸ ਹੈ, ਐਜ਼ ਚਾਈਨਾ ਕੈਨ ਨਾਟ ਅਪੀਜ਼ ਬੋਥ ਕੰਟਰੀਜ਼ ਐਟ ਦਾ ਸੇਮ ਟਾਈਮ। ਹੁਣ ਚਾਈਨਾ ਦੇ ਲਈ ਸੀ ਵੀ ਜਦੋਂ ਪਾਕਿਸਤਾਨ ਨਾਲ ਜਾਂਦਾ, ਇੰਡੀਆ ਅਮਰੀਕਾ ਦੀ ਕੱਛ ਵੜ ਗਿਆ। ਸੋ ਜ਼ਾਹਰ ਹੈ ਕਿ ਚਾਈਨਾ ਨੇ ਆਪਣਾ ਪੂਰਾ ਵੇਟ ਪਾਕਿਸਤਾਨ ਦੇ ਪਿੱਛੇ, ਇਨਫੈਕਟ it has done quite the opposite, repeatedly blocking India's effort to join nuclear supplier group. ਉਹਨਾਂ ਨੇ ਕਿਹਾ ਜੀ ਨਾ ਸਿਰਫ ਉਹ ਪਾਕਿਸਤਾਨ ਦੇ ਨਾਲ ਖਲੋਤਾ, ਉਹਨਾਂ ਨੇ ਭਾਰਤ ਨੂੰ ਨਿਊਕਲੀਅਰ ਸਪਲਾਇਰ ਗਰੁੱਪ 'ਚ ਵੀ ਨਹੀਂ ਵੜਨ ਦਿੱਤਾ। And it has sided openly with Pakistan in the India-Pakistan Kashmir impasse, as evidenced by statements by China's senior officials on the sidelines of ongoing 71st session of United Nations General Assembly in New York, as previously discussed in a piece here. So ਇਸ ਆਰਟੀਕਲ ਦਾ ਪਹਿਲਾਂ ਵੀ ਜਿਹੜਾ ਇਸ ਆਥਰ ਦਾ ਕੋਈ ਆਰਟੀਕਲ ਆਇਆ ਹੋਏਗਾ
ਜਿਹਦੇ 'ਚ ਉਹਨੇ ਕਿਹਾ ਕਿ ਜੀ ਜਿਹੜੀ ਗੱਲਬਾਤ ਚਾਈਨਾ ਦੇ ਸੀਨੀਅਰ ਆਫੀਸ਼ੀਅਲਸ ਨੇ ਕੀਤੀ ਜੀ ਉਸ ਤੋਂ ਜ਼ਾਹਰ ਹੈ ਕਿ ਇੰਡੀਆ ਨੂੰ ਜਿਹੜਾ ਚਾਈਨਾ ਨੇ ਦੁਰਕਾਰ ਦਿੱਤਾ। ਹੁਣ ਇਹ ਫੋਰਬਸ ਮੈਗਜ਼ੀਨ ਦੀ ਲਿਖਤ ਇੱਕ ਇੰਡੀਪੈਂਡੈਂਟ ਸੋਰਸ ਦੀ ਹੈ, ਫੈਕਟਸ ਤੇ ਆਧਾਰਿਤ ਹੈ। ਹੁਣ ਅਸੀਂ ਮਨਮੋਹਨ ਸਿੰਘ ਦੀ ਗੱਲ ਕਰਕੇ ਹਟੇ ਹਾਂ, ਭਾਵੇਂ ਉਹਨੂੰ ਮੈਂ ਹਮੇਸ਼ਾ ਹੀ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਤੇ ਮੈਨੂੰ ਕਿਸੇ ਨੇ ਪੁੱਛਿਆ ਕਿ ਜੀ ਤੁਹਾਡਾ ਸਰ ਮਨਮੋਹਨ ਸਿੰਘ ਬਣ ਗਿਆ ਜੀ ਪ੍ਰਧਾਨ ਮੰਤਰੀ, ਤੁਹਾਡਾ ਕੀ ਖਿਆਲ ਹੈ? ਮੈਂ ਕਿਹਾ ਜੀ ਹੀ ਇਜ਼ ਏ ਸਪਾਈਨਲੈਸ ਗਟਲੈਸ ਟੁੱਥਲੈਸ ਮੈਨ। ਉਹਨੂੰ ਕਹਿੰਦਾ ਫਿਰ ਤਾਂ ਗੰਡੋਆ ਹੋਇਆ ਜੀ, ਅਰਥਵਰ ਹੋਇਆ। ਮੈਂ ਕਿਹਾ ਵੀ ਉਹ ਤਾਂ ਹੈ ਨਹੀਂ ਨਾ ਸਪਾਈਨ, ਬਟ ਹੈਵਿੰਗ ਸੈਡ ਦੈਟ ਸਰਟਨਲੀ ਹੀ ਇਜ਼ ਐਨ ਇਕੋਨੋਮਿਸਟ ਐਂਡ ਹੀ ਨੋਜ਼ ਕਿ ਇਕੋਨਮੀ ਉਹਨੇ 20-25 ਸਾਲ ਉਮਰ ਦਿੱਤੀ। ਹੁਣ ਮਨਮੋਹਨ ਸਿੰਘ ਅੱਜ ਦੀ ਇੰਡੀਆ ਦੀ ਸਿਚੁਏਸ਼ਨ ਬਾਰੇ ਕੀ ਕਹਿੰਦਾ, ਔਰ ਉਹਨਾਂ ਦੇ ਮੀਡੀਆ ਦੀ ਖਬਰ ਹੈ worst is yet to come says Manmohan Singh on Prime Minister Modi's demonetization move। ਔਰ ਉਹਦੇ 'ਚ ਇੱਕ ਤਾਲ ਕਟੋਰਾ ਸਟੇਡੀਅਮ ਦਿੱਲੀ 'ਚ ਪਰਸੋਂ ਜਨ ਵੇਦਨਾ ਸੰਮੇਲਨ ਹੋਇਆ ਜਿਹਦੇ 'ਚ ਕਾਂਗਰਸ ਦੇ ਸਾਰੇ ਲੀਡਰਾਂ ਨੇ ਐਡਰੈਸ ਕੀਤਾ ਔਰ ਮਨਮੋਹਨ ਸਿੰਘ ਦੀ ਫੋਟੋ ਲਾ ਕੇ ਐਰੋਨ ਪੈਰੀਰੈਰਾ ਨਿਊ ਦਿੱਲੀ ਤੋਂ ਉਹਦੀ ਇਹ ਸਟੋਰੀ ਹੈ। ਔਰ ਉਹਦੇ 'ਚ ਉਹਨੇ ਕਿਹਾ ਫਾਰਮਰ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਔਨ ਵੈਨਸਡੇ ਸੈਡ the impact of demonetization was being felt across the country but the worst was yet to come। ਉਹਨੇ ਕਿਹਾ ਜੀ ਡੀਮੋਨੇਟਾਈਜੇਸ਼ਨ ਦਾ ਅਸਰ ਤਾਂ ਸਾਰੇ ਦੇਸ਼ 'ਚ ਦੇਖਿਆ ਜਾ ਸਕਦਾ ਪਰ ਅਜੇ ਬਹੁਤ ਬਦਤਰ ਹਾਲਤ ਆਣੀ ਹੈ। ਡੀਮੋਨੇਟਾਈਜੇਸ਼ਨ ਹੈਜ਼ ਹਰਟ ਦਾ ਕੰਟਰੀ, ਇਹਨੇ ਦੇਸ਼ ਨੂੰ ਜ਼ਖਮੀ ਕਰ ਦਿੱਤੇ। ਥਿੰਗਸ ਹੈਵ ਗੋਨ ਫਰੋਮ ਬੈਡ ਟੂ ਵਰਸ, ਕਿ ਪਹਿਲਾਂ ਹੀ ਹਾਲਾਤ ਬਦ ਸੀ, ਬਦ ਤੋਂ ਬਦਤਰ ਹੋ ਗਈ ਜੀ, from bad to worse but the worst is yet to come। ਪਰ ਅਜੇ ਇਸ ਤੋਂ ਵੀ ਬਦਤਰ ਹਾਲਾਤ ਹੋਣੇ ਨੇ। I have said it before in parliament, demonetization will have an impact on the economy। ਉਹਨੇ ਕਿਹਾ ਮੈਂ ਪਹਿਲਾਂ ਵੀ ਕਿਹਾ ਪਾਰਲੀਮੈਂਟ 'ਚ ਕਿ ਇਹ ਜਿਹੜੀ ਡੀਮੋਨੇਟਾਈਜੇਸ਼ਨ ਹੈ, ਨੋਟਬੰਦੀ ਹੈ, ਇਹ ਆਰਥਿਕਤਾ ਨੂੰ ਪ੍ਰਭਾਵਿਤ ਕਰੇਗੀ। Some rating agencies have said the GDP could slow down to 6.6%। ਉਹਨੇ ਕਿਹਾ ਜੀ ਕੁਝ ਏਜੰਸੀਆਂ ਨੇ ਕਿਹਾ ਵੀ ਇਹ ਥੱਲੇ 6.6% ਤੇ ਆ ਜਾਏਗੀ। The former prime minister said in his brief address, Modi ji keeps saying he is out to transform the economy। We now know the beginning of the end has come। ਉਹਨੇ ਕਿਹਾ ਮੋਦੀ ਕਹਿੰਦਾ ਜੀ ਮੈਂ ਇਕਨੋਮੀ ਨੂੰ ਸੁਧਾਰ ਦਿਆਂਗਾ, ਪਰ ਉਹਨਾਂ ਨੇ ਕਿਹਾ ਜੀ ਇਹ ਬਿਗਨਿੰਗ ਆਫ ਦਾ ਐਂਡ, ਇਹ ਬਿਲਕੁਲ ਜਿਹੜੀ ਖਾਤਮੇ ਵੱਲ ਜਾ ਰਹੀ ਗੱਲ ਹੈ ਉਸ ਦੀ ਸ਼ੁਰੂਆਤ ਹੋ ਗਈ ਹੈ। ਹਿਜ਼ ਕਲੇਮਸ ਆਰ ਹੌਲੋ, ਕਿ ਮੋਦੀ ਦੇ ਜਿਹੜੇ ਦਾਅਵੇ ਨੇ ਉਹ ਸਖਣੇ ਨੇ। ਸੋ ਅਸੀਂ ਫੋਰਬਸ ਤੇ ਮਨਮੋਹਨ ਸਿੰਘ ਦੋਨਾਂ ਦੀ ਆਬਜ਼ਰਵੇਸ਼ਨ ਸਾਹਮਣੇ ਰੱਖ ਦਿੱਤੀ ਹੈ ਤੇ ਹੁਣ ਸਾਡੇ ਦਰਸ਼ਕ ਸਰੋਤੇ ਇਹ ਖੁਦ ਹੀ ਅੰਦਾਜ਼ਾ ਲਾ ਲੈਣ ਕਿ ਕੌਣ ਫੀਲਡ ਸਟੇਟ ਬਣਨ ਜਾ ਰਿਹਾ ਤੇ ਅਲਟੀਮੇਟਲੀ ਕੀ ਫੇਟ ਹੈ ਇੰਡੀਆ ਦਾ। ਔਰ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਖਾਲਿਸਤਾਨ ਪਾਕਿਸਤਾਨ ਵਾਂਗ ਹੋਏਗਾ, ਸ਼ਾਲਾ ਖਾਲਿਸਤਾਨ ਬਣੇ ਔਰ ਪਾਕਿਸਤਾਨ ਵਾਲੀ ਸਥਿਤੀ 'ਚ ਹੋਏ। ਔਰ ਜਿਸ ਹਾਲਤ ਵੱਲ ਇੰਡੀਆ ਜਾ ਰਹੀ ਹੈ, ਬਾਕੀ ਤਾਂ ਜੋ ਉਹਨਾਂ ਦਾ ਸੋਸ਼ਲ ਫੈਬਰਿਕ ਟੁੱਟ ਰਿਹਾ ਜਾਂ ਦੂਜਾ, ਪਰ ਜਿਹੜਾ ਵੱਡਾ ਇਹ ਗੁੱਡਾ ਇਹਨਾਂ ਨੇ ਇਕੋਨਮੀ ਦਾ ਬੰਨਿਆ ਸੀ ਉਹਦੇ 'ਚ ਵੀ ਇਹਨਾਂ ਦਾ ਕੀ ਹਾਲ ਹੈ ਇਹ ਫੋਰਬਸ ਵੀ ਦੱਸ ਰਿਹਾ ਔਰ ਉਹਨਾਂ ਦਾ ਆਪਣਾ ਪ੍ਰਾਈਮ ਮਿਨਿਸਟਰ ਵੀ ਜਿਹੜਾ ਸਾਬਕਾ ਪ੍ਰਾਈਮ ਮਿਨਿਸਟਰ ਉਹ ਦੱਸ ਰਿਹਾ। ਜੀ ਡਾਕਟਰ ਸਾਹਿਬ ਬਿਲਕੁਲ, ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।